ਇਹ ਟੌਪਿਕ ਹੈ ਜਿਹੜਾ ਬਾਦਲਾਈਟਸ ਨੂੰ ਕਿਕ ਆਊਟ ਕੀਤਾ। ਇਸ ਤੋਂ ਪਹਿਲਾਂ ਅਸੀਂ ਹਰਿਆਣੇ 'ਚ ਦੇਖਦੇ, ਹਰਿਆਣਾ ਅਸੈਂਬਲੀ ਦੀਆਂ ਚੋਣਾਂ ਦੇ ਵੇਲੇ ਅਕਾਲੀਆਂ ਨੂੰ ਬੀਜੇਪੀ ਨੇ ਗੋਲਿਆ ਹੀ ਨਹੀਂ ਤਾਂ ਹਾਲਾਂਕਿ ਉਹ ਸ਼ਾਇਦ 90 ਸੀਟਾਂ ਨੇ ਉੱਥੇ। ਉਹਨਾਂ ਦਾ ਦਾਅਵਾ ਸੀ ਜੀ ਸਾਡੀ ਇੰਨੀ ਪਾਪੂਲੇਸ਼ਨ ਹੈ, ਇੰਨੇ ਮਿਲੀਅਨ ਦੀ ਸਿੱਖਾਂ ਦੇ, ਅਸੀਂ 25 ਤੋਂ 30 ਸੀਟਾਂ ਕਲੇਮ। ਉਹਨਾਂ ਨੇ ਉਹਨਾਂ ਨੂੰ ਪੁੱਛਿਆ ਹੀ ਨਹੀਂ ਔਰ ਇਵੈਂਚੁਅਲੀ ਬਾਦਲਾਂ ਨੇ ਕਿਹਾ ਜੀ ਨਹੀਂ ਅਸੀਂ ਫਿਰ ਇਹ ਚੁਟਾਲੇ ਦੀ ਪਾਰਟੀ ਨਾਲ ਦੁਸ਼ਯੰਤ ਕੇ ਕਿਹਦੇ ਨਾਲ ਉਹਨਾਂ ਨੇ ਕੀਤਾ। ਮਤਲਬ ਪਹਿਲਾਂ ਇਹਨਾਂ ਨੂੰ ਜਿਹੜਾ ਉਹਨਾਂ ਨੇ ਝਟਕਾ ਵਾਂਗੇ ਦੱਸਿਆ ਕਿ ਹੁਣ ਤੁਹਾਡੀ ਔਕਾਤ ਕੀ ਹੈ, ਉਹ ਹਰਿਆਣੇ ਦੇ ਵਿੱਚ ਨਜ਼ਰ ਆਇਆ। ਪਰ ਇਹਨਾਂ ਨੇ ਉਹ ਸਿਗਨਲ ਕੈਚ ਨਹੀਂ ਕੀਤਾ। ਇਹਨਾਂ ਨੇ ਸਮਝਿਆ ਕਿ ਜੇ ਅਸੀਂ ਇਹਨਾਂ ਨੂੰ ਖੁਸ਼ ਕਰਨ ਲਈ ਜਿੰਨੀ ਜ਼ਿਆਦਾ ਪਾਕਿਸਤਾਨ ਦੇ ਖਿਲਾਫ, ਉਹ ਕਰਤਾਰਪੁਰ ਕੋਰੀਡੋਰ ਦੇ ਖਿਲਾਫ, ISI ਦੇ ਖਿਲਾਫ, ਖਾਲਿਸਤਾਨ ਦੀ ਲਹਿਰ ਦੇ ਖਿਲਾਫ, 2020 ਦੇ ਖਿਲਾਫ ਜਿੰਨੀ ਬਿਆਨਬਾਜ਼ੀ ਇਹ ਕਰ ਸਕਦੇ ਨੇ ਉਹ ਕਰਦੇ ਨੇ ਕਿ ਸਾਡੇ ਆਕਾ ਖੁਸ਼ ਹੋਣ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ RSS ਜਿਹੜੀ ਸਟੈਂਡਿੰਗ 95 ਸਾਲ ਦੀ ਹੈ, ਉਹ ਬਹੁਤ ਕਲੀਅਰਲੀ ਨਾ ਉਹ ਜਿਹੜਾ ਰਿਐਕਟ ਕਰਦੇ ਨੇ ਕਿਸੇ ਸਿਚੁਏਸ਼ਨ ਨੂੰ, ਓਵਰ ਰਿਐਕਟ ਤਾਂ ਦੂਰ ਦੀ ਗੱਲ ਹੈ। ਔਰ ਉਹਨਾਂ ਨੂੰ ਪਤਾ ਹੈ, ਉਹ ਇੱਕ ਚੈਸ ਦੇ ਖਿਡਾਰੀ ਵਾਂਗ ਉਹਨਾਂ ਨੂੰ ਪਤਾ ਹੈ ਵੀ ਕਿਹਨੂੰ ਕਦੋਂ ਆਊਟ ਕਰਨਾ ਹੈ ਤੇ ਕਿਹਨੂੰ ਵਿੱਚ ਵਾੜਨਾ ਹੈ। ਸੋ ਇਹਨਾਂ ਦੇ ਇਸ ਦੇ ਬਾਵਜੂਦ ਕਿ ਇਹਨਾਂ ਨੇ ਜਿਹਨੂੰ ਤਲਵੇ ਚੱਟਣਾ ਤਾਂ ਸ਼ਾਇਦ ਫਿਰ ਵੀ ਆਨਰੇਬਲ ਫਰੇਜ਼ ਹੈ, ਇਹਨਾਂ ਤੇ ਜੁੱਤੀਆਂ ਦੇ ਜਿਹੜੇ ਸੋਲ ਚੱਬ ਲਏ ਉਹਨਾਂ ਦੀਆਂ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਇਹਨਾਂ ਨੂੰ ਔਕਾਤ ਦਿਖਾਈ। ਪਹਿਲਾਂ ਤਾਂ ਉਹਨੂੰ ਹੀ ਅਚਾਰ ਤੇ ਚਟਨੀ ਮੰਤਰੀ ਬਣਾਇਆ ਹੋਇਆ ਬੀਬੀ ਸਿਮਰੋ ਨੂੰ, ਉਸ ਤੋਂ ਬਿਯੋਂਡ ਕੁਛ ਨਹੀਂ ਹੈ। ਇਹ ਸਾਰੇ ਪੀਰੀਅਡ ਪੰਜਾਬ ਦੇ ਵਿੱਚ ਬਿਲਕੁਲ ਹੀ ਕੋਈ ਕੰਸੈਸ਼ਨ ਆ ਦੀ ਚੀਜ਼ ਨਹੀਂ। ਨੈਕਸਟ ਕੀ ਹੋਣਾ ਹੈ, ਉਹਨਾਂ ਨੇ ਜਿਹੜੀ ਬੀਜੇਪੀ ਦੀ ਗੇਮ ਪਲਾਨ ਹੈ, ਜੇ ਤਾਂ ਬਾਦਲਾਈ ਟੁੱਟਦੇ ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੇ, ਮੈਂ ਤਾਂ ਅਕਸਰ ਇਹ ਕਿਹਾ ਹੈ ਕਿ ਵੀ 5.5 ਸਦੀਆਂ 'ਚ ਕੋਈ ਬੰਦਾ ਐਸਾ ਨਹੀਂ ਹੈ ਜਿਹਨੇ ਇੰਨਾ ਜ਼ਿਆਦਾ ਨੁਕਸਾਨ ਸਿੱਖੀ ਦਾ, ਸੰਸਥਾਵਾਂ ਦਾ ਕੀਤਾ ਹੋਏ ਜਿੰਨਾ ਬਾਦਲਾਂ ਨੇ ਕੀਤਾ। ਪਰ ਇਹਦਾ ਜਿਹੜਾ ਨੈਗੇਟਿਵ ਪਾਰਟ ਜਾਏਗਾ ਉਹ ਇਹਨਾਂ ਨੇ ਅਕਾਲੀ ਦਲ ਦੀ ਹੋਂਦ ਦੀ ਪੰਜਾਬ ਦੇ ਵਿੱਚ ਖਤਮ ਕਰਨ ਦੀ ਲਾਈਨ ਕਰ ਲਈ ਹੈ। ਇਹ ਜਿਹੜੇ ਖੜੇ ਕੀਤੇ ਨੇ ਟਕਸਾਲੀ ਅਕਾਲੀ, ਪਹਿਲਾਂ ਬ੍ਰਹਮਪੁਰਾ ਤੇ ਦੂਜਾ ਹੁਣ ਇਹ ਸੁਖਦੇਵ ਢੀਂਡਸਾ ਪਿਓ ਪੁੱਤਰ, ਜੇ ਸੁਖਦੇਵ ਢੀਂਡਸੇ ਨੂੰ ਪਦਮ ਭੂਸ਼ਣ ਦਿੱਤਾ। ਹੁਣ ਇਹ ਸੇਵਾ ਸਿੰਘ ਸੇਖਵਾਂ ਇਹਨਾਂ ਦਾ ਟਕਸਾਲੀ ਅਕਾਲੀਆਂ ਦਾ, ਉਹ ਪਰਸੋਂ ਕਹਿ ਰਿਹਾ ਕਿ ਜੀ ਇਹ ਜਿਹੜਾ ਨਵਜੋਤ ਸਿੱਧੂ ਨੂੰ ਅਸੀਂ ਸੱਦਾ ਦਿੰਦੇ ਆ, ਸਾਨੂੰ ਜੁਆਇਨ ਕਰੇ, ਸਾਡਾ ਉਹ ਚੀਫ ਮਿਨਿਸਟਰ ਕੈਂਡੀਡੇਟ ਹੋਏਗਾ। ਹੁਣ ਜ਼ਾਹਿਰ ਹੈ ਕਿ ਇਹ ਸਾਰੀ ਖੇਡ ਬੀਜੇਪੀ ਦੀ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ, ਕਿਤੇ ਨਾ ਕਿਤੇ ਮੈਂ ਇਹ ਵੀ ਦੇਖਿਆ ਕਿ ਈਵਨ ਬਾਜਵਾ ਜਿਹੜਾ ਕਾਂਗਰਸ ਦੇ ਵਿੱਚ ਇਹਨਾਂ ਨਾਲੋਂ ਅਸੰਤੁਸ਼ਟ ਹੈ ਅਮਰਿੰਦਰ ਨਾਲੋਂ, ਉਹ ਬੀਜੇਪੀ ਜੁਆਇਨ ਕਰ ਸਕਦਾ ਹੈ। ਇਹ ਸਾਰੇ ਟਕਸਾਲੀ ਸੋ ਕਾਲਡ ਅਕਾਲੀ ਜਾਂ ਨਵਜੋਤ ਸਿੱਧੂ ਵੀ ਕੱਲ ਨੂੰ ਆ ਜਾਏ, ਇਹ ਸਾਰਾ ਫਰੰਟ ਖੜਾ ਕਰਕੇ ਪੰਜਾਬ 'ਚ ਬੀਜੇਪੀ ਆਪਣੇ ਹਿੰਦੂ ਵੋਟ ਬੈਂਕ ਦੇ ਨਾਲ ਪੰਜਾਬ ਦੀ ਸੱਤਾ ਦੇ ਕਾਬਜ਼ ਹੋਣਾ ਚਾਹੀਦਾ। ਉਹਨਾਂ ਨੂੰ ਪਤਾ ਹੈ ਵੀ ਆਪਣੇ ਬਲਬੂਤੇ ਤਾਂ ਉਹ 5-7 ਸੀਟਾਂ ਤੋਂ ਜ਼ਿਆਦਾ ਨਹੀਂ ਕੱਢ ਸਕਦੇ ਜਿੰਨਾ ਉਹਨਾਂ, ਪਰ ਉਹਨਾਂ ਨੇ ਇਹ ਡਰਟੀ ਖੇਡ ਸਿੱਖਾਂ ਦੇ ਵਿੱਚ ਪਸਾਰ ਦਿੱਤੀ ਹੈ। ਔਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਜੇ ਹੁਣ ਉਹਨਾਂ ਨੇ ਇਧਰੋਂ ਇਹਨਾਂ ਨੂੰ ਬਾਦਲਾਂ ਨੂੰ ਦਿੱਲੀ ਚੋਂ, ਹਰਿਆਣੇ ਤੋਂ ਬਾਅਦ ਦਿੱਲੀ ਦੂਜਾ ਪੁਸ਼ ਹੈ, ਹੁਣ ਦੇਖਣਾ ਹੋਏਗਾ ਵੀ ਉਹ ਢੀਠ ਬੀਬੀ ਅਚਾਰ ਚਟਣੀ ਮੰਤਰੀ ਹਰਸਿਮਰਨ ਕੌਰ, ਵੀ ਤੁਹਾਡੀ ਇੱਕ ਵਾਰ ਬੇਇੱਜ਼ਤੀ ਹੁੰਦੀ ਹੈ, 2 ਵਾਰ ਹੁੰਦੀ ਹੈ, ਵੀ ਤੂੰ ਉੱਤੇ ਬੈਠੀ ਹੈ। ਜੇ ਤੁਸੀਂ ਸੱਚਮੁੱਚ ਹੀ, ਜੇ ਤੁਸੀਂ ਪੰਥ ਦੇ ਵਿਹੜੇ ਹੀ ਆ ਕੇ ਕਹਿਣਾ ਕਿ ਜੀ ਧੱਕਾ ਹੋਇਆ ਔਰ ਅਸੀਂ ਬੜਾ ਹੱਕ 'ਚ ਨਹੀਂ ਹੈ CA ਦੇ, ਪਹਿਲਾਂ ਆਪਣਾ ਰਿਜ਼ਾਈਨ ਕਰੋ, ਕੰਮ ਵਾਪਸ। ਔਰ ਅੱਜ ਵੀ ਇਹਦੇ ਬਾਵਜੂਦ ਕਿ ਇਹ ਬੇਇਤਬਾਰੇ ਨੇ ਬਿਲਕੁਲ ਨੇ, ਲੇਕਿਨ ਜੇ ਅਸੀਂ ਕੁੱਲ ਮਿਲਾ ਕੇ ਸਿੱਖ ਪਿਕਚਰ ਦੇਖੀਏ ਤੇ ਸਾਨੂੰ ਜੋ ਲੱਗ ਰਿਹਾ, ਮੈਨੂੰ ਇਹ ਲੱਗ ਰਿਹਾ ਵੀ ਇਹ ਜਿੰਨੇ ਵੀ ਮੌਕਾ ਪ੍ਰਸਤ ਜਿਨ੍ਹਾਂ ਨੇ ਪਹਿਲਾਂ ਬਾਦਲਾਂ ਨਾਲ ਰਲ ਕੇ ਪੰਥ ਨੂੰ ਲੁੱਟਿਆ, ਢੀਂਡਸੇ ਹੋਣ, ਸੇਖਵਾਂ ਹੋਏ, ਬ੍ਰਹਮਪੁਰਾ ਹੋਏ, ਦੂਜੇ ਹੋਣ, ਇਹ ਮੱਚ ਮੋਰ ਖਤਰਨਾਕ ਨੇ ਕਿਉਂਕਿ ਇਹ ਹੁਣ ਬੀਜੇਪੀ ਦੇ ਮੋਹਰੇ ਬਣੇ ਹੋਏ ਨੇ। ਨਵਜੋਤ ਸਿੱਧੂ ਉਹ ਜਿਹੜਾ ਭਾਵੇਂ ਉਸ ਕਿਸਮ ਦਾ ਜਿਹਦੀ ਅੱਜ ਵੀ ਜਿਹਨੇ ਕਦੇ ਵੀ ਉਹ ਬੀਜੇਪੀ ਦੇ ਖਿਲਾਫ ਨਹੀਂ ਹੈ, ਉਹਨਾਂ ਨੂੰ ਜੇ ਮੌਕਾ ਬਣੇਗਾ ਤੇ ਉਹ ਕਿਤੇ ਵੀ ਚਲਾ ਜਾਏਗਾ। ਉਹ ਵੀ ਆਪਣੇ ਕਿਸਮ ਦਾ ਇੱਕ ਅਪਰਚੂਨਿਸਟ ਹੈ। ਬੇਸ਼ੱਕ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਾਡੇ ਬਹੁਤ ਵਾਰੀ ਪਾਕਿਸਤਾਨੀ ਭਰਾ ਭੈਣਾਂ ਸਮਝਦੇ ਨੇ ਵੀ ਪਤਾ ਨਹੀਂ ਇਹ ਕਿੰਨਾ ਕੁ ਹੀਰੋ ਹੈ, ਸਾਨੂੰ ਇਹਦਾ ਕੋਈ, ਲੇਕਿਨ ਜਿਹੜਾ ਇਹਦੇ ਨਾਲ ਦੂਸਰਾ ਪਾਰਟ ਹੈ, ਇਹੀ ਨਹੀਂ ਕਿ ਬੀਜੇਪੀ ਨੂੰ ਪੁਸ਼ ਆਊਟ ਕੀਤਾ ਹੈ ਇਹਨਾਂ ਨੇ, ਦੂਜਾ ਉਹਨਾਂ ਨੇ ਜਿਹੜੇ ਆਪਣੇ ਬ੍ਰਾਂਡ ਸਿੱਖ ਤਿਆਰ ਕੀਤੇ ਨੇ RSS ਨੇ, ਜਿਨ੍ਹਾਂ ਨੂੰ ਇਹ ਜਿਹੜੇ ਅਯੁੱਧਿਆ 'ਚ ਮੰਦਿਰ ਬਣਾਉਣ ਦੇ ਹੱਕ 'ਚ ਨੇ, ਮੌਲੀ ਦਾ ਧਾਗਾ ਵੀ ਬੰਨ੍ਹਦੇ ਨੇ, ਸਿੱਖਾਂ ਨੂੰ ਸਾਰਿਆਂ ਨੂੰ ਖਾਲਿਸਤਾਨੀ ਕਹਿੰਦੇ ਨੇ, ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਨਾਲ, ਪਰ
ਸ਼ਕਲੋ ਸੂਰਤ ਤੋਂ ਸਿੱਖ। ਔਰ ਉਹਨਾਂ ਦੇ ਵਿੱਚ ਇੱਕ ਤਜਿੰਦਰ ਬੱਗਾ ਨਾਂ ਦਾ ਬੰਦਾ ਗੁੰਡਾ, ਜਿਹਨੇ ਸ਼ਾਂਤੀ ਭੂਸ਼ਣ, ਸ਼ਸ਼ੀ ਭੂਸ਼ਣ, ਜਿਨ੍ਹਾਂ ਨੇ ਕਸ਼ਮੀਰ 'ਚ ਰਾਜਸ਼ੁਮਾਰੀ ਦੀ ਮੰਗ ਕੀਤੀ, ਉਹਨਾਂ ਨੂੰ ਜਾ ਕੇ ਕੁੱਟਿਆ, ਜਿਹਨੇ ਸ਼ਰਦ ਪਵਾਰ ਦੇ ਚਪੇੜ ਮਾਰੀ। ਹੁਣ ਵੀ ਬੰਗਾਲ 'ਚ ਜਿਹੜੇ CAA ਦੇ ਵਿਰੋਧ ਪ੍ਰੋਟੈਸਟ ਹੋਏ, ਉੱਥੇ ਜਾ ਕੇ ਉਹਨੇ ਗੁੰਡਾਗਰਦੀ ਕਰਨੀ ਜੋ ਲੋਕਾਂ ਨੇ ਦੌੜਾਇਆ। ਉਹਨੂੰ ਹਰੀਨਗਰ ਦੀ ਜਿਹੜੀ ਕਨਸਟੀਚੁਐਂਸੀ ਹੈ ਦਿੱਲੀ 'ਚ, ਉੱਥੋਂ ਸੀਟ ਦਿੱਤੀ ਹੈ। ਔਰ ਭੈਣ ਜੀ ਅਮਨਜੋਤ ਕੌਰ ਜਿਹੜੀ ਹੈ ਤਿੱਖੀ ਅੱਖ ਰੱਖਦੇ ਨੇ ਇਹਨਾਂ ਸਾਰੀਆਂ ਡਿਵੈਲਪਮੈਂਟਸ ਤੇ, ਉਹਨਾਂ ਦੀ ਅੱਜ ਦੀ ਲਿਖਤ ਹੀ ਇਸ ਮੁੱਦੇ ਤੇ ਹੈ ਕਿ ਰਾਈਜ਼ ਆਫ BJP RSS 6 ਇਜ਼ ਏ ਡੇਂਜਰਸ ਸਾਈਨ। ਕਿ ਉਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਵਰਤਿਆ, ਬਾਦਲਾਂ ਨੂੰ, ਇਹ ਆਪ ਹੀ ਵਰਤੇ ਗਏ ਕਿਉਂਕਿ ਚੋਰ ਸੀ। ਲੇਕਿਨ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਈਵਨ ਇਹ ਵੀ ਕਿਤੇ ਨਾ ਕਿਤੇ, ਕਿਉਂਕਿ ਸਿੱਖਾਂ ਦੀ ਕਰਾਊਡ 'ਚ ਜਾਣਾ, ਸਿੱਖਾਂ ਦੀ ਗੱਲ ਕਰਦੇ ਨੇ, ਖੁੱਲ੍ਹ ਕੇ ਮੁਸਲਮਾਨਾਂ ਦੇ ਖਿਲਾਫ ਆਮ ਕਾਡਰ ਨਹੀਂ ਬੋਲਦਾ। ਇਹਨਾਂ ਨੂੰ ਹੁਣ ਤਕਲੀਫ ਵੀ ਹੈ ਕਿ ਸਿੱਖਾਂ ਨੇ ਜਾਮੀਆ ਮਿਲੀਆ ਦੇ ਸਟੂਡੈਂਟਸ ਦੇ ਨਾਲ ਖਲੋਤੇ, ਸ਼ਾਹੀਨ ਬਾਗ 'ਚ ਲੰਗਰ ਲਾਇਆ ਹੋਇਆ ਹੈ, ਲਖਨਊ 'ਚ ਲੰਗਰ ਔਰ ਕੰਬਲ ਵੰਡਣ ਜਾ ਰਹੇ ਜਦੋਂ ਪੁਲਿਸ ਨੇ ਮਾਰ ਕੁਟਾਈ ਵੀ ਕੀਤੀ ਔਰ ਕੰਬਲ ਵੀ ਖੋਹ ਲਏ, ਲੰਗਰ ਨਹੀਂ ਲਾਣ ਦਿੱਤਾ। ਔਰ ਇੰਟਰਨੈਸ਼ਨਲੀ ਵੀ ਜਿੱਥੇ ਕਿਤੇ ਹੁੰਦਾ ਹੈ ਸਿੱਖ ਪਹੁੰਚ ਜਾਂਦੇ ਨੇ, ਉਹ ਸੀਰੀਆ ਹੋਏ ਦੂਜਾ। ਸੋ ਜਿਹੜਾ BJP ਦਾ ਏਜੰਡਾ ਸਿੱਖਾਂ ਨੂੰ ਵਰਤਣ ਦਾ ਸੀ ਮੁਸਲਮਾਨਾਂ ਦੇ ਖਿਲਾਫ ਜਾਂ ਪਾਕਿਸਤਾਨ ਦੇ ਖਿਲਾਫ, ਉਹ ਫੁੱਲਫਿਲ ਨਹੀਂ ਹੋ ਰਿਹਾ। ਔਰ ਉਹਦੇ 'ਚ ਵੀ ਇਹ ਰਿਲਕਟੈਂਟਲੀ ਬਿਆਨਬਾਜ਼ੀ ਕਰ ਦਿੰਦੇ ਨੇ, ਪਰ ਉਸ ਤੋਂ ਬਿਯੋਂਡ ਨਹੀਂ ਜਾਂਦੇ। ਔਰ ਜਿਵੇਂ ਇਹਨਾਂ ਨੇ ਭੈਣ ਜੀ ਨੇ ਕਿਹਾ ਕਿ ਵੀ ਇਹ ਜਿਹੜੀ ਹੁਣ ਤਜਿੰਦਰ ਬੱਗੇ ਦਾ ਉਹਨਾਂ ਨੇ ਡਿਟੇਲ ਜ਼ਿਕਰ ਕੀਤਾ ਹੈ। ਔਰ ਇਸੇ ਤਰ੍ਹਾਂ ਜਿਹੜੇ ਹੋਰ RSS ਦੇ ਆਪਣੇ ਬ੍ਰਾਂਡਡ ਸਿੱਖ ਨੇ, ਜਿਨ੍ਹਾਂ 'ਚ ਸੰਦੀਪ ਸਿੰਘ, ਇੰਪ੍ਰੀਤ ਬਖਸ਼ੀ, ਜਸ ਮੱਟਾ, ਰਵਜੋਤ ਸਿੰਘ, ਇਹ ਸਾਰੇ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖਾਂ ਨੂੰ ਮੂਰਖ ਬਣਾਉਣ ਦੇ ਲਈ ਸਿੱਖ ਚਿਹਰੇ ਖੜੇ ਕੀਤੇ ਨੇ। ਮੋਸਟ ਸਿੱਖਸ ਆਰ ਬੀਇੰਗ ਫੂਲਡ ਵਿਦਆਊਟ ਰਿਅਲਾਈਜ਼ਿੰਗ ਰਿਐਲਿਟੀ ਆਫ BJP RSS ਏਜੰਡਾ। ਔਰ ਇਹਨਾਂ ਸਾਰਿਆਂ ਨੂੰ ਫਿਰ ਉਹਨਾਂ ਨੇ ਬੱਗੇ ਦਾ ਕਿਹਾ ਵੀ 11 ਸਾਲ ਦੀ ਉਮਰ ਤੋਂ ਇਹਨੂੰ ਸਿੱਖ ਬਣਾਇਆ ਹੋਇਆ, ਇਹ ਦੰਗੇ ਕਰਨ ਵਾਲਾ, ਸਿੱਖਾਂ ਨੂੰ ਹਮੇਸ਼ਾ ਹਿੰਦੂਆਂ ਨਾਲ ਹਾਈਫਨੇਟ ਕਰਦਾ ਹੈ। ਇਹ ਅਰੁਣਧਾਤੀ ਰਾਏ, ਪ੍ਰਸ਼ਾਂਤ ਭੂਸ਼ਣ, ਉਹਨਾਂ ਦੇ ਉੱਤੇ ਅਟੈਕ, ਜਾਮੀਆ ਯੂਨੀਵਰਸਿਟੀ, ਇਹ BJP ਦੇ IT ਸੈੱਲ ਦਾ ਇੰਚਾਰਜ ਵੀ ਟਰੋਲ ਕਰਨ ਲਈ। ਔਰ ਇਹ ਸਪੋਕਸਪਰਸਨ ਹੈ ਦਿੱਲੀ ਦੇ ਵਿੱਚ BJP ਦਾ, ਇਹ ਮੋਦੀ ਔਰ ਅਮਿਤ ਸ਼ਾਹ ਦੇ ਬੜਾ ਨੇੜੇ ਹੈ। ਔਰ ਈਵਨ ਇਹ ਟੀ-ਸ਼ਰਟ ਕੰਪਨੀ ਰਨ ਕਰਦਾ ਹੈ ਜਿਹੜਾ ਹਿੰਦੂ ਨੈਸ਼ਨਲਿਸਟ ਮਰਚੈਂਟਾਈਜ਼ ਬਣਾਉਂਦੀ ਹੈ। ਉਹਨੇ ਹੀ ਮੌਕਡ ਕਸ਼ਮੀਰ, ਜਦੋਂ ਕਸ਼ਮੀਰ ਦੀ ਇੱਕ ਬੰਦੇ ਨੂੰ ਢਾਲ ਬਣਾ ਕੇ ਇਸਤੇਮਾਲ ਕੀਤਾ ਸੀ ਬਿਪਨ ਰਾਵਤ ਦੇ ਥੱਲੇ, ਇਹਨੇ ਉਹਦਾ ਵੀ ਜਿਹੜੀ ਹੈ ਬੜੀ ਤਾਰੀਫ ਕੀਤੀ ਸੀ। ਭੈਣ ਜੀ ਨੇ ਬਹੁਤ ਸਾਰੇ ਲਿੰਕ ਭੇਜੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹਨੂੰ ਜਿਹੜਾ ਇਹ ਉਹੀ ਬੰਦਾ ਹੈ ਜਿਹਨੇ ਰਾਹੁਲ ਗਾਂਧੀ ਨੂੰ ਗੀਤਾ ਜਾ ਕੇ ਭੇਟ ਕੀਤੀ ਸੀ ਕਿ ਭਾਈ ਦੇਖ, ਔਰ ਦਲ ਖਾਲਸਾ ਦੇ ਸਪੋਕਸਪਰਸਨ ਨੂੰ ਕਿਹਾ ਸੀ ਕਿ ਵੀ ਇਹ ਅਸੀਂ ਤੁਹਾਡਾ ਕਦੇ ਵੀ ਖਾਲਿਸਤਾਨ ਨਹੀਂ ਬਣਨ ਦੇਣਾ, ਤੁਹਾਡਾ ਪਿਓ ਵੀ ਨਹੀਂ ਕਦੇ ਬਣਾ ਸਕਦਾ ਖਾਲਿਸਤਾਨ, ਔਰ ਅਸੀਂ ਤੁਹਾਡੀਆਂ ਲੱਤਾਂ ਤੋੜ ਦਿਆਂਗੇ। ਇਹਨੇ TV ਡਿਬੇਟ 'ਚ ਕੰਵਰਪਾਲ ਸਿੰਘ ਨੂੰ ਕਿਹਾ ਸੀ। ਫਿਰ ਉਹਨਾਂ ਨੇ ਬਹੁਤ ਸਾਰੇ ਨਾਂ ਹੋਰ ਦਿੱਤੇ ਨੇ ਭੈਣ ਜੀ ਨੇ ਕਿ ਵੀ ਕਿਵੇਂ ਇਹਨਾਂ ਦੇ ਵਿੱਚ ਇੱਕ ਇੰਪ੍ਰੀਤ ਬਖਸ਼ੀ, ਮਨਜੀਤ ਬੱਗਾ, ਗੁਰਪ੍ਰੀਤ ਸਿੰਘ, ਇਹ ਜਿਹੜਾ ਕੈਨੇਡਾ ਬ੍ਰਾਂਚ ਹੈ ਸ਼੍ਰੀ ਰਵੀ ਸ਼ੰਕਰ ਦੀ ਕਲਟ ਆਰਟ ਆਫ ਲਿਵਿੰਗ, ਉਹਦਾ ਇੰਚਾਰਜ ਹੈ ਉੱਥੇ। ਇਸੇ ਤਰ੍ਹਾਂ ਜਸ ਮੱਟਾ, ਅਮ੍ਰਿਤਾ ਭਿੰਡਰ, ਅਜੀਤ ਭਿੰਡਰ, ਇਹ ਕੋਈ ਲੈਫਟੀਨੈਂਟ ਕਰਨਲ ਕੇ ਕੌਣ ਹੈ, ਅਜੀਤ ਭਿੰਡਰ ਦੀ ਡਾਟਰ ਵੀ, ਇਹ ਵੀ ਪੂਰੇ ਹੇਅਰ ਕੱਟ ਸਟਾਈਲ ਔਰ ਹਿੰਦੂ ਬ੍ਰਾਹਮਣ ਨਾਲ ਵਿਆਹ ਕੀਤਾ ਔਰ ਇਹ ਇਸ ਕਿਸਮ ਦਾ ਕਰ ਰਹੇ ਨੇ। ਔਰ ਇਹ ਜਿਹੜੀਆਂ ਨੇ ਇਹਨਾਂ ਸਾਰਿਆਂ ਨੂੰ ਜਿਹੜੇ RSS ਬ੍ਰਾਂਡ ਸਿੱਖ ਨੇ, ਉਹਨਾਂ ਨੇ ਕਿਹਾ ਦੇ ਯੂਜੂਅਲੀ ਪੋਸਟ ਅਗੇਂਸਟ ਲੈਫਟਿਸਟ, ਕਾਂਗਰਸ, ਮੁਸਲਿਮ, ਕ੍ਰਿਸਚਨਸ, ਫੈਮਿਨਿਸਟ, ਮੁਗਲਸ, ਬਾਲੀਵੁੱਡ, ਪਾਕਿਸਤਾਨ। ਔਰ ਇਹ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੋਏ ਜਾਂ BJP ਦਾ ਯੂਥ ਵਿੰਗ ਹੋਏ, ਉਹ ਸਾਰੇ ਦੇ ਨਾਲ ਨੇ। ਔਰ ਇਹਨਾਂ ਚੋਂ ਦੋ ਜਿਹੜੇ ਨੇ ਇੰਪ੍ਰੀਤ ਬਖਸ਼ੀ ਔਰ ਜਸ ਮੱਟਾ, ਇਹ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਵੜੇ ਹੋਏ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਕਿੰਨੇ ਲੋਕ ਇਸ ਵੇਲੇ RSS ਔਰ BJP ਨੇ ਸਿੱਖੀ ਸਰੂਪ ਵਾਲੇ ਤਿਆਰ ਕੀਤੇ ਨੇ। ਹਰਿੰਦਰ ਸਿੱਕਾ ਉਹਨਾਂ ਚੋਂ ਇੱਕ ਹੈ ਜਿਹਨੇ ਨਾਨਕ ਸ਼ਾਹ ਫਕੀਰ ਫਿਲਮ ਵੀ ਬਣਾਈ। ਔਰ ਇਸੇ ਤਰ੍ਹਾਂ ਜਿਹੜੇ ਨੇ ਇਹ ਸਾਰੇ ਹੀ ਜਿਹੜੇ ਨੇ ਅਕਾਲ ਤਖਤ ਨੂੰ ਵੀ ਅਬਿਊਜ਼ ਕਰਦੇ ਨੇ, ਬਾਹਰਲੇ ਸਿੱਖਾਂ ਨੂੰ ਵੀ ਅਬਿਊਜ਼ ਕਰਦੇ ਨੇ। ਔਰ ਕਹਿੰਦੇ ਨੇ ਜੀ ਸਿੱਖ ਤੇ ਹਿੰਦੂ ਇੱਕੋ ਹੀ ਨੇ। ਔਰ ਇਹ ਈਵਨ ਖਾਲਸਾ ਏਡ ਵਰਗੀ ਜਥੇਬੰਦੀ ਜਿਹੜੀ ਹਿਊਮੈਨੀਟੇਰੀਅਨ ਕੰਮ ਕਰਦੀ ਹੈ ਉਹਨੂੰ ਵੀ ਦਹਿਸ਼ਤਗਰਦ ਕਹਿੰਦੀ ਹੈ। ਔਰ ਜਿਹੜੇ ਵੀ ਇਹਨਾਂ ਦੇ ਅਗੇਂਸਟ ਬੋਲਦੇ ਨੇ ਉਹਨਾਂ ਨੂੰ ਇਹ ISI ਸਟੂਜ ਕਹਿੰਦੇ ਨੇ। ਔਰ ਉਹਨਾਂ ਨੇ ਹੋਰ ਵੀ ਜਿਹੜੀ ਹੈ ਇਸ ਸਾਰੇ ਦੇ ਉੱਤੇ ਕਰਕੇ ਕਿਹਾ ਵੀ ਇਹਨੂੰ ਲਾਈਟਲੀ ਨਾ ਲਿਆ ਜਾਏ। ਇਹ ਸਿਰਫ ਦਿੱਲੀ ਦੇ ਵਿੱਚ ਹੀ ਨਹੀਂ ਨੇ, BJP RSS ਨੇ ਚੰਡੀਗੜ੍ਹ, ਹਰਿਆਣਾ ਔਰ ਇਸ ਸਾਰੇ 'ਚ ਪੰਜਾਬ 'ਚ ਵੀ ਉਹ ਪਾਣੀ ਟੈਸਟ ਕਰ ਰਹੇ ਨੇ। ਇਹ ਸਾਰੇ ਉਹਨਾਂ ਨੇ ਖੜੇ ਕੀਤੇ ਨੇ। ਔਰ ਸਿੱਖਾਂ ਨੂੰ ਇਸ ਤੋਂ ਬਹੁਤ ਚਕੰਨੇ ਹੋਣਾ ਚਾਹੀਦਾ ਹੈ
ਕਿ ਵੀ ਇਹ ਜਿਹੜੇ ਇਸ ਕਿਸਮ ਦੇ these fake Sikhs of RSS sellouts of BJP will destroy image of Sikhs and eat Sikhi from within like termites। ਜਿਵੇਂ ਸਿਉਂਕ ਖਾਂਦੀ ਹੈ ਅੰਦਰੋਂ, ਇਹ ਉਹਨਾਂ ਨੇ ਖੜੇ ਕੀਤੇ ਨੇ, ਸਿਉਂਕ ਵਾਂਗ ਇਹ ਸਿੱਖਾਂ ਨੂੰ ਅੰਦਰੋਂ ਖਾ ਜਾਣਗੇ। ਤੁਸੀਂ ਇਹਨਾਂ ਦੇ ਕਹਿੰਦੇ ਰਿਕਾਰਡ ਵੀ ਚੈੱਕ ਕਰ ਲਓ, ਆਨਲਾਈਨ ਦੇ ਉੱਤੇ ਸਾਹਮਣੇ ਨੇ, ਇਹਨਾਂ ਨੂੰ ਐਕਸਪੋਜ਼ ਕਰੋ ਔਰ ਨੇਮ ਐਂਡ ਸ਼ੇਮ these fake Sikhs। ਔਰ ਉਹਨਾਂ ਨੇ ਭੈਣ ਜੀ ਨੇ ਕਿਹਾ ਵੀ ਮੈਂ ਆਪਣਾ ਇੱਕ ਬਲੌਗ ਵੀ ਸ਼ੁਰੂ ਕਰ ਰਹੀ ਹਾਂ ਫੇਸਬੁੱਕ ਤੇ, ਟਵਿੱਟਰ ਪੇਜ ਤੇ ਵੀ, ਬਟ ਸਿੱਖ ਐਕਟਿਵਿਸਟ ਇਨ ਰੀਅਲ ਲਾਈਫ ਐਂਡ ਆਨਲਾਈਨ ਮਸਟ ਬੀ ਵੇਅਰ ਆਫ ਦਿਸ ਟਾਈਪ ਆਫ ਇਨਫਿਲਟ੍ਰੇਸ਼ਨ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜਾ ਇੰਪੋਰਟੈਂਟ ਸਾਡੇ ਸਾਹਮਣੇ ਚੈਲੰਜ ਹੈ ਵੀ ਇਹ ਨਾ ਹੋਏ ਕਿ ਅਸੀਂ ਇੱਕ ਵਿਪਤਾ ਚੋਂ ਨਿਕਲ ਕੇ ਅਸੀਂ ਤਾਂ ਬਾਦਲਾਂ ਔਰ ਦੂਸਰਿਆਂ ਦੀ ਟ੍ਰੈਚਰਸ ਰੂਲ ਦੀ ਗੱਲ ਕਰਦੇ, ਪਰ ਇਹ ਹੁਣ ਸਿੱਧੇ ਤੌਰ ਦੇ ਉੱਤੇ ਇਹਨਾਂ ਫੇਕ ਸਿੱਖਾਂ ਨੂੰ ਲਿਆ ਕੇ RSS ਜਿਹੜੀ ਹੈ ਉਹ ਪ੍ਰੈਜ਼ੈਂਟ ਕਰਨ ਜਾ